ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ। ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਪਿਰਦੀ, ਕਲੋਵ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090509, ਖਾਲਸਾ ਇੰਸ਼ੋਰੈਂਸ ਏਜੰਸੀ 4082722550। ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਕਰਨਾਲ ਦੇ ਮੋਰਚੇ ਦੀ ਗੱਲ ਕਰਦੇ ਹਾਂ। ਕਿਸਾਨਾਂ ਦਾ ਧਰਨਾ ਜਾਰੀ। ਬਿਲਕੁਲ ਜੀ, ਇਹ ਜਿਹੜਾ ਮੋਰਚਾ ਤੀਜੇ ਦਿਨ ਵੀ ਜਾਰੀ ਰਿਹਾ, ਚੌਥਾ ਦਿਨ ਹੋ ਗਿਆ। ਅੱਗੋਂ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਦੇ ਚਾਂਸਸ ਹਾਲ ਦੀ ਘੜੀ ਘੱਟ ਜਾਪਦੇ ਆ। ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ CCTV ਕੈਮਰਿਆਂ ਦੇ ਨਾਲ ਹਰੇਕ ਚੀਜ਼ ਦੇ ਉੱਤੇ ਨਿਗਾਹ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਹੜੀਆਂ ਡਿਵੈਲਪਮੈਂਟਸ ਉੱਥੇ ਹੋ ਰਹੀਆਂ ਨੇ। ਇੰਟਰਨੈਟ ਤੇ SMS ਅਜੇ ਵੀ ਬੰਦ ਹੈ। ਕਰਨਾਲ ਦੇ ਵਿੱਚ ਨੇੜੇ ਤੇੜੇ ਦੇ ਡਿਸਟ੍ਰਿਕਟ ਦੇ ਵਿੱਚ ਜ਼ਰੂਰ ਖੁੱਲ ਗਈ ਹੋਈ ਹੈ। ਬਸਤਾੜਾ ਟੋਲ ਪਲਾਜ਼ੇ ਦੇ ਉੱਤੇ ਸਿਰ ਪਾੜਨ ਦੇ ਹੁਕਮ ਦੇਣ ਵਾਲਾ ਜਿਹੜਾ IAS ਆਯੂਸ਼ ਸਿਨਹਾ, ਉਹਦੀ ਪਿੱਠ ਦੇ ਉੱਤੇ ਹਰਿਆਣੇ ਦੀ ਸਰਕਾਰ ਖੜੀ ਨਜ਼ਰ ਆ ਰਹੀ ਹੈ, ਖਾਸ ਤੌਰ ਦੇ ਉੱਤੇ ਮਨੋਹਰ ਲਾਲ ਖੱਟੜ। ਹਾਲਾਂਕਿ ਇਹ ਵੀ ਇੱਕ ਜਿਹੜਾ ਮੀਡੀਆ ਦੇ ਧਿਰ ਹੈ, ਉਹ ਇਹ ਪ੍ਰਚਾਰਨ ਦੇ ਚੱਕਰ ਦੇ ਵਿੱਚ ਹੈ ਜੀ। ਉੱਥੇ ਹੁਣ ਰਕੇਸ਼ ਟਕੈਤ ਹੈ ਨਹੀਂ, ਉੱਥੇ ਹੁਣ ਯਾਦਵ ਹੈ ਨਹੀਂ, ਉੱਥੇ ਸਿਰਫ ਗੁਰਨਾਮ ਸਿੰਘ ਚੜੂਨੀ ਨੇ ਕੀ ਉਹ ਅਲੱਗ ਥਲੱਗ ਪੈ ਗਏ ਆ। ਪਰ ਉਹ ਇਹ ਜਾਣ ਬੁੱਝ ਕੇ ਜਿਹੜਾ ਜੀ ਉਹ ਪ੍ਰਚਾਰਿਆ ਜਾ ਰਿਹਾ, ਕਿਉਂਕਿ ਅਸਲ ਮੋਰਚਾ ਤਾਂ ਜਿਹੜਾ ਉਹ ਦਿੱਲੀ ਦੀਆਂ ਸਰਹੱਦਾਂ ਤੇ ਲੱਗਿਆ ਨਾ। ਦੂਸਰਾ, ਜਿਹੜੀਆਂ ਮਹਾਪੰਚਾਇਤਾਂ ਸ਼ੁਰੂ ਹੋਈਆਂ ਨੇ, ਲੀਡਰਸ਼ਿਪ ਦਾ ਧਿਆਨ ਉਧਰ ਵੀ ਹੈ। ਇੱਥੇ ਕਰਨਾਲ ਵਾਲੇ ਮੋਰਚੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਲੋਕ ਜਾ ਰਹੇ ਆ। ਜਿਹੜਾ ਅਨਿਲ ਵਿਜ ਹੈ, ਜਿਹਦੇ ਕੋਲ ਗ੍ਰਹਿ ਮੰਤਰਾਲਾ ਹਰਿਆਣੇ ਦਾ, ਉਹਨੇ ਇੱਕ ਕਿਸਮ ਦੇ ਨਾਲ ਧਮਕੀ ਟਾਈਪ ਦਿੱਤੀ ਹੈ ਵੀ ਜਾਂਚ ਕਰਾਵਾਂਗੇ ਤੇ ਕਿਸਾਨਾਂ ਦੀ ਵੀ ਜਾਂਚ ਕਰਾਵਾਂਗੇ। ਕਿਸਾਨਾਂ ਦੀ ਜਾਂਚ ਕੀ ਕਰਾਓਗੇ? ਇਹ ਤਾਂ ਮਹਿਜ਼ ਇਹ ਗੱਲ ਕਹੀ ਹੈ ਨਾ ਕਿ ਕਾਊਂਟਰ ਪਰਚਾ ਜਿਹੜਾ ਉਹ ਦਿੱਤਾ ਜਾਊਗਾ। ਉਹਨਾਂ ਦੇ ਸਿਰ ਪਾੜੇ, ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਬੈਠੇ ਸੀਗੇ। ਉਹ ਕਿੱਥੇ ਵੀਡੀਓ ਦੇ ਵਿੱਚ ਆਇਆ ਕਿ ਉਹਨਾਂ ਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ, ਜਦੋਂ ਕਿ ਸੰਵਿਧਾਨ ਦੀ ਸਹੁੰ ਚੁੱਕਣ ਵਾਲਾ SDM ਜਿਹੜਾ ਉਹ ਸੰਵਿਧਾਨ ਦੀਆਂ ਧੱਜੀਆਂ ਉਡਾ ਰਿਹਾ, ਇਹ ਹੁਕਮ ਦੇ ਕੇ ਕਿ ਜਾਓ ਤੇ ਸਿਰ ਪਾੜ ਦਿਓ। ਉਹਦੀ ਜਾਂਚ ਕਰਵਾਉਣ ਦੀ ਜਗ੍ਹਾ ਦੇ ਉੱਤੇ ਕਿਸਾਨਾਂ ਨੂੰ ਹੀ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਜਿਹੜੇ ਕਿਸਾਨ ਨੇ ਉਹਨਾਂ ਨੇ ਆਖਿਆ ਕਿ ਜਿੰਨੀ ਦੇਰ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਇੱਥੋਂ ਉੱਠਾਂਗੇ ਨਹੀਂ। ਲੋਕਾਂ ਦੇ ਨੂੰ ਕੋਈ ਤਕਲੀਫ ਨਾ ਆਵੇ, ਇਸ ਚੀਜ਼ ਦਾ ਧਿਆਨ ਰੱਖਦਿਆਂ ਹੋਇਆਂ ਕਿਸਾਨਾਂ ਨੇ ਜਿਹੜੇ ਇਹ ਮਿੰਨੀ ਸੈਕਟਰੀਏਟ ਹੈ ਉੱਥੇ ਕੰਮਕਾਰ ਰੋਕਿਆ ਨਹੀਂ ਗਾ, ਤਾਂ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਸਿਰਸੇ ਵਾਲੇ ਸਾਧ ਦੀ। ਉਸਨੇ ਮਨੁੱਖੀ ਅਧਿਕਾਰ ਕੋਲ ਕੋਈ ਸ਼ਿਕਾਇਤ ਕੀਤੀ ਆ? ਬਿਲਕੁਲ ਜੀ, ਐਕਚੁਅਲੀ ਉਹ ਖਬਰਾਂ ਦੇ ਵਿੱਚ ਤਾਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਰਹਿੰਦਾ ਹੀ ਆ। ਪੰਚਕੂਲਾ ਦੀ CBI ਦੀ ਅਦਾਲਤ ਨੇ ਬਲਾਤਕਾਰ ਵਾਲੇ ਮਾਮਲੇ ਦੇ ਵਿੱਚ ਉਹਨੂੰ ਦੋਸ਼ੀ ਠਹਿਰਾ ਕੇ 25 ਅਗਸਤ 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਭੇਜਿਆ ਸੀ। 27 ਅਗਸਤ 2017 ਨੂੰ ਸਾਧਵੀਆਂ ਦੇ ਨਾਲ ਕੀਤੇ ਗਏ ਰੇਪ ਦੇ ਮਾਮਲੇ ਦੇ ਵਿੱਚ ਉਹਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। 17 ਜਨਵਰੀ 2019 ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਹੜਾ ਮੈਨੇਜਰ ਡੇਰੇ ਦਾ ਰਣਜੀਤ ਸਿੰਘ, ਉਹਦੇ ਕਤਲ ਦੇ ਕੇਸ ਦੇ ਮਾਮਲੇ 'ਚ ਫੈਸਲਾ ਆਉਣ ਵਾਲਾ, ਪਰ ਉਹਦੇ ਉੱਤੇ ਹਾਈ ਕੋਰਟ ਨੇ ਕਿਉਂਕਿ ਸਟੇ ਲਾਈ ਹੈ, ਤੇ ਇੱਕ ਮਾਮਲਾ ਉਹਦੇ ਉੱਤੇ ਨਪੁੰਸਕ ਕਰਨ ਵਾਲਾ। ਹੁਣ ਜਿਹੜੇ ਇੱਥੇ ਮਨੁੱਖੀ ਅਧਿਕਾਰ ਕਮਿਸ਼ਨ ਹੈ ਹਰਿਆਣੇ ਦਾ, ਉਹਦੇ ਜਿਹੜਾ ਚੇਅਰਮੈਨ ਨੇ, ਉਹ ਗਏ ਜੇਲ੍ਹ ਦੇ ਵਿੱਚ ਉੱਥੇ ਜੇਲ੍ਹ ਦਾ ਚੈੱਕ ਕਰਨ ਦੇ ਵਾਸਤੇ। ਗੁਰਮੀਤ ਰਾਮ ਰਹੀਮ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਜਸਟਿਸ ਮਿੱਤਲ, ਉਹਨਾਂ ਨੂੰ ਅਜੀਬੋ ਗਰੀਬ ਸ਼ਿਕਾਇਤ ਕੀਤੀ। ਸ਼ਿਕਾਇਤ ਮਨੁੱਖੀ ਅਧਿਕਾਰਾਂ ਦੇ ਨਾਲ ਉਹ ਕਹਿੰਦਾ ਕਿ ਜੁੜੀ ਹੋਈ ਹੈ। ਉਹ ਕਹਿੰਦਾ ਜੀ ਮੇਰੀ ਦਾੜੀ ਚਿੱਟੀ ਹੋ ਗਈ ਸਾਰੀ, ਤੇ ਮੈਂ ਕਾਲੀ ਕਰਨੀ ਸੀ, ਮੈਨੂੰ ਦਾੜੀ ਕਾਲੀ ਕਰਨ ਦੀ ਪਰਮਿਸ਼ਨ ਨਹੀਂ ਦੇ ਰਿਹਾ ਜੇਲ੍ਹ ਪ੍ਰਸ਼ਾਸਨ।
ਇਸ ਕਰਕੇ ਉਹ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਜਾਵੇ। ਜਸਟਿਸ ਮਿੱਤਲ ਤੇ ਉਹਨਾਂ ਦੇ ਨਾਲ ਗਏ ਅਫਸਰ ਜਿਹੜੇ ਸੀ, ਉਹ ਇਸ ਗੱਲ ਨੂੰ ਸੁਣ ਕੇ ਹੈਰਾਨ ਰਹਿ ਗਏ ਵੀ ਇਹ ਕਿਹੋ ਜਿਹੇ ਮਨੁੱਖੀ ਅਧਿਕਾਰ ਨੇ ਜਿਨ੍ਹਾਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਗੁਰਮੀਤ ਰਾਮ ਰਹੀਮ ਨੇ ਸਾਹਮਣੇ ਲੈਣ ਦਾ। ਤੁਰੰਤ ਤਾਂ ਇਹਦੇ ਉੱਤੇ ਉਹਨਾਂ ਕੋਈ ਫੈਸਲਾ ਨਹੀਂ ਕੀਤਾ, ਨਾ ਜੇਲ੍ਹ ਪ੍ਰਸ਼ਾਸਨ ਦੇ ਨਾਲ ਕਿਸੇ ਕਿਸਮ ਦੀ ਉਹਨਾਂ ਗੱਲ ਕੀਤੀ, ਪਰ ਇਹ ਸ਼ਿਕਾਇਤ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣ ਗਈ। ਜਦੋਂ ਤੋਂ ਉਹ ਜੇਲ੍ਹ ਦੇ ਵਿੱਚ ਹੈ, ਉਹ ਚਰਚਾ ਦੇ ਵਿੱਚ ਤਾਂ ਕਿਸੇ ਨਾ ਕਿਸੇ ਮਾਮਲੇ ਵਿੱਚ ਰਹਿੰਦਾ। ਪਿਛਲੇ ਦਿਨੀ ਉਹਨੂੰ ਜਦੋਂ ਦਿੱਲੀ ਦੇ ਵਿੱਚ ਲੈ ਕੇ ਗਏ ਸੀ ਚੈੱਕਅਪ ਲਈ, ਉੱਥੇ ਉਹਨੂੰ ਜਿਹੜੇ ਲੋਕ ਕੁਝ ਮਿਲੇ ਉਹਨਾਂ ਦਾ ਚਰਚਾ ਵੀ ਰਹਿੰਦਾ, ਕਿਉਂਕਿ ਜੇਲ੍ਹ ਨਿਯਮਾਂ ਦੇ ਅਨੁਸਾਰ ਜਿਹੜਾ ਵਿਅਕਤੀ ਸਜ਼ਾ ਯਾਫਤਾ, ਜੇ ਉਹਨੂੰ ਹਸਪੀਟਲ ਵਗੈਰਾ ਲਿਜਾਇਆ ਜਾਂਦਾ ਤੇ ਉੱਥੇ ਉਹਨੂੰ ਮਿਲ ਨਹੀਂ ਸਕਦਾ ਕੋਈ ਵੀ। ਮਿਲਣ ਵਾਲੀ ਗੱਲ ਛੱਡੋ, ਮਿਲਾ ਕੇ ਉਦੋਂ ਬਾਅਦ ਜਦੋਂ ਉਹਨੂੰ ਸੁਨਾਰੀਆ ਲਿਆਂਦਾ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਦਿੱਲੀ ਤੋਂ 2 ਔਰਤਾਂ ਉਸ ਗੱਡੀ ਦੇ ਵਿੱਚ ਚੜਾਈਆਂ ਗਈਆਂ, ਜਿਸ ਗੱਡੀ ਦੇ ਵਿੱਚ ਇਹ ਆ ਰਿਹਾ ਸੀ। ਉਹਨੂੰ ਲੈ ਕੇ ਇੱਕ DSP ਸਸਪੈਂਡ ਹੋ ਗਿਆ ਤੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਉਹਦੀ ਜਿਹੜੇ ਮਹਿਕਮੇ ਦੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ, ਉਹਦੀ ਜਾਂਚ ਚੱਲ ਰਹੀ ਆ। ਤਾਂ ਉਹ ਕੋਈ ਨਾ ਕੋਈ ਮਾਮਲਾ ਤਾਂ ਲਿਆਉਂਦਾ ਹੀ ਰਹਿੰਦਾ ਸਾਹਮਣੇ। ਉਹਨੇ 15 ਅਗਸਤ ਨੂੰ ਉਹਦੇ ਜਨਮ ਦਿਨ ਦੇ ਉੱਤੇ ਗ੍ਰੀਟਿੰਗ ਕਾਰਡ ਤੇ ਰੱਖੜੀਆਂ ਦੇ ਮਾਮਲੇ ਦੀ ਵੀ ਖਬਰ ਜਿਹੜੀ ਉਹ ਬਣਾਈ। ਇਹ ਜਿਹੜੀਆਂ ਰੱਖੜੀਆਂ ਸੀਗੀਆਂ ਇਹ 3 3 ਵੀਲਰਾਂ ਦੇ ਵਿੱਚ ਲੱਦ ਕੇ ਜੇਲ੍ਹ ਦੇ ਵਿੱਚ ਪਹੁੰਚਾਈਆਂ ਗਈਆਂ, ਜਿਹੜੀਆਂ ਕਿ ਉਹਨੂੰ ਮੇਲ ਕੀਤੀਆਂ ਗਈਆਂ ਸੀ। ਜਿਹੜੇ ਪ੍ਰੇਮੀ ਆ ਉਹ ਵੀ ਖਬਰ ਬਣਾਉਣ ਦੇ ਵਿੱਚ ਉਹਦਾ ਕੋਈ ਨਾ ਕੋਈ ਸਾਥ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿੰਦੇ ਰਹਿੰਦੇ ਆ। ਇਹ 3 ਸਤੰਬਰ ਦੀ ਗੱਲ ਹੈ, ਜਿਸ ਦਿਨ ਮਨੁੱਖੀ ਅਧਿਕਾਰ ਦੇ ਜਿਹੜਾ ਹਰਿਆਣੇ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੇ ਜਸਟਿਸ SK ਮਿੱਤਲ ਨੇ ਜੇਲ੍ਹ ਦਾ ਦੌਰਾ ਕੀਤਾ ਸੀਗਾ ਤੇ ਉਹਨੂੰ ਆਪਣੀ ਦਾੜੀ ਦਿਖਾ ਕੇ ਉਹਨੇ ਕਿਹਾ ਸੀਗਾ ਵੀ ਇਹ ਚਿੱਟੀ ਹੋ ਗਈ ਤੇ ਮੈਂ ਇਹ ਕਾਲੀ ਕਰਨੀ ਹੈ, ਤੇ ਜੇਲ੍ਹ ਅਧਿਕਾਰੀ ਰੰਗ ਰੋਗਨ ਨਹੀਂ ਦੇ ਰਹੇ ਜੀ। ਬਿਲਕੁਲ ਜੀ, ਨਵੇਂ ਤੋਂ ਨਵੇਂ ਤਮਾਸ਼ੇ ਜਿੱਦਾਂ ਪਹਿਲਾਂ ਕਰਦਾ ਸੀ, ਹੁਣ ਜੇਲ੍ਹ ਦੇ ਵਿੱਚ ਜਾ ਕੇ ਵੀ ਉਹੀ ਕੰਮ ਹੈ ਇਹਦਾ। ਤਾਂ ਅੱਗੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਗੱਲਬਾਤ ਲਈ ਬੁਲਾਇਆ ਭਾਜਪਾ ਤੋਂ ਬਿਨਾਂ। ਦੇਖੋ ਇਹ ਡਿਵੈਲਪਮੈਂਟ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆ, ਕਿਉਂਕਿ ਹੁਣ ਤੱਕ ਤਾਂ ਕਿਸਾਨ ਜਿਹੜੇ ਨੇ ਉਹ ਲੋਕਾਂ ਜਿਹੜੇ ਸਿਆਸੀ ਪਾਰਟੀਆਂ ਦੇ ਵਾਸਤੇ ਇੱਕ ਵੋਟ ਬੈਂਕ ਤੋਂ ਜ਼ਿਆਦਾ ਨਹੀਂ ਰਹੇ। ਉਹਨਾਂ ਨੂੰ ਵੋਟ ਬੈਂਕ ਦੇ ਵਾਸਤੇ ਵਰਤਿਆ ਜਾਂਦਾ ਰਿਹਾ। ਕੋਈ ਸਿਆਸੀ ਧਿਰ ਪੰਜਾਬ ਦੀ ਕਿਸਾਨਾਂ ਨੂੰ ਇਸ ਵੇਲੇ ਅੱਖੋਂ ਪਰੋਖੇ ਨਹੀਂ ਕਰ ਸਕਦੀ। ਅਕਾਲੀ ਦਲ ਬਾਦਲ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਚੋਣ ਸਰਗਰਮੀਆਂ ਵਧਾਈਆਂ ਤੇਜ਼ੀ ਦੇ ਨਾਲ, ਇਹ ਸੋਚ ਕੇ ਕਿ ਉਹ ਸਭ ਤੋਂ ਪਹਿਲਾਂ ਚੋਣ ਸਰਗਰਮੀਆਂ ਕਰਕੇ ਆਪਣੀ ਪੈਂਠ ਸਿਆਸਤ ਦੇ ਵਿੱਚ ਤੇਜ਼ੀ ਦੇ ਨਾਲ ਬਣਾ ਲੈਣਗੇ, ਜਿਹੜੀ ਕਿ ਖੁਰੀ ਹੋਈ ਹੈ। ਉਹਦੇ ਵਿੱਚ ਲੋਕਾਂ ਦੇ ਵਿੱਚ ਆਈ ਜਾਗਰਤੀ, ਕਿਸਾਨ ਅੰਦੋਲਨ ਕਰਕੇ ਉਹ ਸਵਾਲ ਪੁੱਛਣ ਦੀ ਉਸ ਮਾਮਲੇ ਤੇ ਉਹ ਫਸ ਗਿਆ। ਜੇ ਤਾਂ ਸਵਾਲਾਂ ਦੇ ਜਵਾਬ ਦੇ ਦਿੱਤੇ ਜਾਂਦੇ ਤੇ ਸ਼ਾਇਦ ਗੱਲ ਇੱਥੋਂ ਤੱਕ ਨਾ ਜਾਂਦੀ। ਸਵਾਲਾਂ ਨੂੰ ਟਾਲਣ ਦਾ ਯਤਨ ਕੀਤਾ ਗਿਆ, ਸਵਾਲਾਂ ਨੂੰ ਇਗਨੋਰ ਕਰਨ ਦਾ ਯਤਨ ਕੀਤਾ ਗਿਆ। ਸਵਾਲ ਵੀ ਵੱਡੇ ਹੁੰਦੇ ਗਏ ਤੇ ਕਾਫਲੇ ਵੀ ਵੱਡੇ ਹੁੰਦੇ ਗਏ। ਜਿਹੜੇ ਪਹਿਲਾਂ 10 ਤੋਂ 15 ਲੋਕ ਸਵਾਲ ਪੁੱਛਣ ਲਈ ਆਉਂਦੇ ਸੀ, ਮੋਗੇ ਤੱਕ ਜਾਂਦਿਆਂ ਜਾਂਦਿਆਂ ਪੰਜਾਬ ਦੀ ਗੱਲ ਜਿਹੜੀ ਸੀ ਉਹ ਵਾਕਿਆ ਪੰਜਾਬ ਦੀ ਗੱਲ ਇਸ ਪੱਖੋਂ ਹੋ ਗਈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚ ਗਏ ਸਵਾਲਾਂ ਦੇ ਜਵਾਬ ਦਿਓ। ਜਿਹੜੇ ਕਿਸਾਨ ਸੀ ਉਹਨਾਂ ਦੇ ਉੱਤੇ ਮਾਮਲੇ ਦਰਜ ਹੋਏ, ਡਾਂਗਾਂ ਉਹਨਾਂ ਨੂੰ ਪੁਲਿਸ ਨੇ ਮਾਰੀਆਂ, ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। 200 ਦੇ ਕਰੀਬ ਕਿਸਾਨਾਂ ਦੇ ਉੱਤੇ ਮਾਮਲਾ ਦਰਜ ਹੋ ਗਿਆ। ਕਿਸਾਨਾਂ ਨੇ ਇਸ ਚੀਜ਼ ਦਾ ਨੋਟਿਸ ਲਿਆ। ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ, 32 ਕਿਸਾਨ ਜਥੇਬੰਦੀਆਂ, ਉਹਨਾਂ ਨੇ ਭਾਜਪਾ ਨੂੰ ਛੱਡ ਕੇ ਬਾਕੀ ਸਿਆਸੀ ਧਿਰਾਂ ਨੂੰ ਅੱਜ ਸੱਦਿਆ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਕਰਨ ਦੇ ਵਾਸਤੇ ਕਿ ਸਵਾਲਾਂ ਵਾਲੇ ਸਿਲਸਿਲੇ ਦੇ ਉੱਤੇ ਅਸੀਂ ਪਹਿਲਾਂ ਕੁਝ ਸਵਾਲ ਕਰਨਾ ਚਾਹੁੰਦੇ ਹਾਂ। ਕਿਸਾਨ ਜਥੇਬੰਦੀਆਂ ਇਹਨਾਂ ਸਿਆਸੀ ਪਾਰਟੀਆਂ ਨੂੰ ਇਹ ਕਹਿਣਗੀਆਂ ਕਿ ਅਜੇ ਉਹ ਸਿਆਸੀ ਸਰਗਰਮੀਆਂ ਨਾ ਚਲਾਉਣ, ਕਿਉਂਕਿ ਕਿਸਾਨ ਸੰਘਰਸ਼ ਕਰ ਰਹੇ ਆ ਔਰ ਇਹ ਸਿਆਸੀ ਸਰਗਰਮੀਆਂ ਚਲਾ ਕੇ ਲੋਕਾਂ ਦੇ ਵਿਚਾਲੇ ਦਫੇੜ ਨਾ ਪਾਉਣ। ਲੋਕਾਂ ਨੇ ਟਲਣਾ ਨਹੀਂ, ਲੋਕਾਂ ਨੇ ਹੁਣ ਨਹੀਂ ਇਹ ਗੱਲ ਸੁਣਨੀ ਕਿਸੇ ਦੀ ਕਿ ਉਹ ਸਵਾਲ ਨਹੀਂ ਪੁੱਛਣਗੇ। ਦੂਜੀ ਗੱਲ ਆ, ਮਸੀ ਇਹ ਅਵੇਅਰਨੈਸ ਆਈ ਆ ਲੋਕਾਂ ਦੇ ਵਿੱਚ ਸਵਾਲ ਪੁੱਛਣ ਦੀ। ਜਥੇਬੰਦੀਆਂ ਵੀ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਸਵਾਲ ਪੁੱਛਿਆ ਜਾਵੇ, ਪਰ ਜਥੇਬੰਦੀਆਂ ਇਸ ਪੱਖੋਂ ਵੀ ਸਿਆਣਪ ਕਰ ਰਹੀਆਂ ਨੇ ਕਿ ਕਿਤੇ ਸਵਾਲ ਪੁੱਛਦਿਆਂ ਪੰਜਾਬ ਦੇ ਵਿੱਚ ਆਪਸੀ ਟਕਰਾਓ ਨਾ ਸ਼ੁਰੂ ਹੋ ਜੇ, ਕਿਉਂਕਿ ਅਕਾਲੀ ਦਲ ਬਾਦਲ ਨੇ ਕਸਰ ਕੋਈ ਨਹੀਂ ਛੱਡੀ। ਸੋਈ ਵਾਲੇ ਜਿਹੜੇ ਸੀਗੇ ਉਹ ਲਿਆ ਕੇ ਸਾਹਮਣੇ ਖੜੇ ਕਰਤੇ, ਉਹਨਾਂ ਨੇ ਭੇੜ ਕਿਸਾਨਾਂ ਦੇ ਨਾਲ ਕਰ ਲਿਆ। ਇਹਦੇ ਨਾਲ ਟਕਰਾਓ ਵਾਲੀ ਸਥਿਤੀ ਬਣ ਗਈ।
ਅਕਾਲੀ ਦਲ ਬਾਦਲ ਨੇ ਬੇਸ਼ੱਕ ਆਪਣੀ ਇਹ ਯਾਤਰਾ ਟਾਲ ਦਿੱਤੀ ਸੀ, ਇਹ ਆਖਿਆ ਸੀ 10 ਤਰੀਕ ਤੱਕ ਅਸੀਂ ਟਾਲਾਂਗੇ। 10 ਤੋਂ ਬਾਅਦ ਵੀ ਉਹ ਕਰ ਸਕਣਗੇ, ਇਹ ਅੱਜ ਵਾਲੀ ਮੀਟਿੰਗ ਦੇ ਉੱਤੇ ਨਿਰਭਰ ਕਰਦਾ। ਅੱਜ ਦੀ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਉਹਨਾਂ ਦੇ ਨਾਲ ਬਾਕੀ ਕਾਂਗਰਸੀ ਜਾਣਗੇ, ਪਰ ਉਹ ਖੁਦ ਜਾਣਗੇ ਕਿਸਾਨਾਂ ਦੇ ਕੋਲੇ ਗੱਲਬਾਤ ਕਰਨ ਲਈ। ਅਕਾਲੀ ਦਲ ਬਾਦਲ ਨੇ ਵੀ ਡਿਊਟੀ ਲਾਈ ਹੈ। ਆਮ ਆਦਮੀ ਪਾਰਟੀ ਦਾ ਕੌਣ ਜਾਊਗਾ ਇਹ ਨਹੀਂ ਪਤਾ, ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹੋਰੀ ਤਾਂ ਪਿਛਲੇ ਸਮੇਂ ਤੋਂ ਸ਼ਾਂਤ ਨੇ। ਹੁਣ ਪਤਾ ਨਹੀਂ ਰਾਘਵ ਚੱਡਾ ਆਉਂਦੇ ਨੇ ਜਾਂ ਕਿਸੇ ਹੋਰ ਨੂੰ ਭੇਜਦੇ ਨੇ। ਉਂਝ ਤਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਤਾਂ ਕਿਸੇ ਨੂੰ ਨਹੀਂ ਭੇਜਦੇ, ਇੱਥੇ ਆਪ ਉਹਨੂੰ ਜਾਣਾ ਜ਼ਰੂਰ ਚਾਹੀਦਾ ਕਿ ਜਾ ਕੇ ਗੱਲ ਕਰੇ। ਕੌਣ ਆਉਂਦਾ ਇਹ ਨਹੀਂ ਪਤਾ, ਪਰ ਇੰਨਾ ਜ਼ਰੂਰ ਹੈ ਕਿ ਇਹ ਇੱਕ ਕਿਸਮ ਦੀ ਸਿਆਸਤ ਦੇ ਵਿੱਚ ਨਵੀਂ ਸ਼ੁਰੂਆਤ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਿਨਾਂ ਪੁੱਛੇ ਉਹਨਾਂ ਦੇ ਵਾਸਤੇ ਯੋਜਨਾਵਾਂ ਉਲੀਕ ਦਿੱਤੀਆਂ ਜਾਂਦੀਆਂ ਸੀ, ਅੱਜ ਯੋਜਨਾਵਾਂ ਉਲੀਕ ਰਹੀਆਂ ਨੇ ਕਿਸਾਨ ਜਥੇਬੰਦੀਆਂ ਸਿਆਸੀ ਧਿਰਾਂ ਨੂੰ ਸੱਦ ਕੇ। ਇਹ ਬਦਲਿਆ ਹੋਇਆ ਸਮਾਂ। ਬਿਲਕੁਲ ਜੀ, ਬਦਲਣਾ ਚਾਹੀਦਾ। ਕਿੰਨੀ ਕੁ ਦੇਰ ਤੱਕ ਡਰੀ ਜਾਣਾ ਆ। ਤੇ ਅੱਗੇ ਆਮ ਆਦਮੀ ਦੇ ਸੀਐਮ ਪਾਰਟੀ ਦੇ ਮੁੱਦੇ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਵੀ ਟਕੋਰ ਕੀਤੀ ਹੈ। ਦੇਖੋ, ਇਸ ਮਾਮਲੇ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ ਹਾਲ ਦੀ ਘੜੀ ਆਮ ਆਦਮੀ ਪਾਰਟੀ ਤਾਂ ਬੈਠੀ ਹੈ ਚੁੱਪ। ਇਹ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਹੋਰਾਂ ਦੇ ਨਾਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਮੀਟਿੰਗ 1-2 ਦਿਨਾਂ ਦੇ ਵਿੱਚ ਹੋ ਸਕਦੀ ਹੈ, ਜਿਹੜੀ ਅਜੇ ਤਾਂ ਨਹੀਂ ਹੋਈ। ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਰਵਿੰਦ ਕੇਜਰੀਵਾਲ ਹੋਰਾਂ ਦਾ ਜਿਹੜਾ ਟਰੈਕ ਰਿਕਾਰਡ ਆ ਹੁਣ ਤੱਕ ਦਾ, ਉਹ ਤਾਂ ਇਹ ਆ ਕਿ ਜਿਸ ਕਿਸੇ ਨੇ ਵੀ ਆਵਾਜ਼ ਉਠਾਈ ਉਹਨਾਂ ਨੇ ਬਾਹਰ ਦਾ ਰਾਹ ਉਹਨੂੰ ਵਿਖਾ ਦਿੱਤਾ। ਉਹ ਚਾਹੇ ਪ੍ਰਸ਼ਾਂਤ ਭੂਸ਼ਣ ਹੋਰੀ ਹੋਣ, ਚਾਹੇ ਉਹ ਯੋਗਿੰਦਰ ਯਾਦਵ ਹੋਣ, ਤੇ ਚਾਹੇ ਉਹਨਾਂ ਵਰਗੇ ਬਾਕੀ ਸਾਥੀ ਜਿਹੜੇ ਹੋਣ। ਹੁਣ ਇਹ ਆਵਾਜ਼ ਇਥੋਂ ਵਾਲੰਟੀਅਰ ਦੇ ਰੂਪ ਦੇ ਵਿੱਚ ਉੱਠੀ ਹੈ ਪੰਜਾਬ ਦੇ ਵਿੱਚੋਂ। ਭਗਵੰਤ ਮਾਨ ਦੇ ਘਰ ਦੇ ਬਾਹਰ ਜਿੰਨੇ ਵਾਲੰਟੀਅਰ ਹਫਤਾ ਭਰ ਇਕੱਠੇ ਹੁੰਦੇ ਰਹੇ, ਸਾਰੀ ਜਾਣਕਾਰੀ ਤਾਂ ਉਹਨਾਂ ਦੇ ਕੋਲੇ ਹੈ, ਅਰਵਿੰਦ ਕੇਜਰੀਵਾਲ ਦੀ ਟੀਮ ਦੇ ਕੋਲੇ, ਅਰਵਿੰਦ ਕੇਜਰੀਵਾਲ ਦੇ ਕੋਲੇ। ਪਰ ਉਹ ਇਸ ਮਸਲੇ ਦੇ ਉੱਤੇ ਕੀ ਫੈਸਲਾ ਲੈਂਦੇ ਆ ਇਹ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਹ ਫੈਸਲਾ ਲੈਂਦੇ ਨੇ ਜਾਂ ਨਹੀਂ, ਪਰ ਕਾਂਗਰਸ ਦੇ ਜਿਹੜੇ ਲਾਏ ਹੋਏ ਕਾਰਜਕਾਰੀ ਪ੍ਰਧਾਨ ਨੇ, MLA ਵੀ ਨੇ ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਉਹਨਾਂ ਨੇ ਇੱਕ ਸਟਾਇਰ ਜ਼ਰੂਰ ਕੀਤਾ। ਉਹਨਾਂ ਨੇ ਇਹ ਗੱਲ ਕਹੀ ਆ ਕਿ 17 ਦੇ ਵਿੱਚ ਵੀ ਦਿੱਲੀ ਵਾਲਿਆਂ ਨੇ ਟੀਮਾਂ ਭੇਜੀਆਂ ਸੀ ਪੰਜਾਬ ਨੂੰ ਲੁੱਟਣ ਲਈ, ਤੇ ਹੁਣ ਫੇਰ ਪੰਜਾਬ ਨੂੰ ਲੁੱਟਣ ਦੇ ਵਾਸਤੇ ਨਵੀਆਂ ਟੀਮਾਂ ਭੇਜੀਆਂ ਹੋਈਆਂ ਨੇ, ਜਿਹੜੀਆਂ ਕਿ ਪੈਸੇ ਇਕੱਠੇ ਕਰਨਾ ਉਹਨਾਂ ਦਾ ਮਕਸਦ ਹੈ। ਇਹ ਵੀ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਜਾਂਦਾ। ਕੁਲਜੀਤ ਸਿੰਘ ਨਾਗਰਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਪਿਛਲੇ ਦਿਨੀ ਸੇਵਾ ਸਿੰਘ ਸੇਖਵਾਂ ਹੋਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਲਈ ਅਰਵਿੰਦ ਕੇਜਰੀਵਾਲ ਆਏ ਤਾਂ 1 ਮਿੰਟ ਦੇ ਵਾਸਤੇ ਵੀ ਭਗਵੰਤ ਮਾਨ ਹੋਰਾਂ ਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ। ਇਹ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਨੇ, ਜੇ ਪਾਰਟੀ ਦੇ ਪ੍ਰਧਾਨ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤਾਂ ਇਹਦਾ ਮਤਲਬ ਦਿੱਲੀ ਕਿਸੇ ਪੰਜਾਬ ਦੇ ਆਗੂ ਨੂੰ ਬੋਲਣ ਨਹੀਂ ਦੇਣਾ ਚਾਹੁੰਦੀ। ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੱਸੇ ਕਿ ਉਹਨਾਂ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ। ਇਹ ਵੀ ਉਹਨਾਂ ਨੇ ਗੱਲ ਕਹੀ ਕਿ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਹੋਰੀ ਇਹ ਭਰਮ ਪਾਲੀ ਬੈਠੇ ਨੇ ਕਿ ਜੇ ਪਾਰਟੀ ਜਿੱਤਦੀ ਆ ਤੇ ਮੁੱਖ ਮੰਤਰੀ ਉਹ ਖੁਦ ਬਣਨਗੇ। ਸਵਾਲ ਇਹ ਆ ਕਿ ਆਮ ਆਦਮੀ ਪਾਰਟੀ ਨੇ ਕੋਈ ਫੈਸਲਾ ਅਜੇ ਕਦੋਂ ਕਰਨਾ, ਨਹੀਂ ਕਰਨਾ, ਕਰਨਾ ਕਿ ਨਹੀਂ ਕਰਨਾ ਇਹ ਨਹੀਂ ਪਤਾ। ਪਰ ਕਾਂਗਰਸ ਦੀ ਇਹ ਟਕੋਰ ਕੁਝ ਅਜੀਬੋ-ਗਰੀਬ ਹੈ ਕਿ ਕੀ ਉਹਨਾਂ ਨੇ ਇਹ ਸਿਰਫ ਆਮ ਆਦਮੀ ਪਾਰਟੀ ਨੂੰ ਘੇਰਿਆ ਜਾਂ ਉਹਨਾਂ ਨੂੰ ਭਗਵੰਤ ਮਾਨ ਦਾ ਫਿਕਰ ਹੋ ਗਿਆ ਵੀ ਉਹਦਾ ਕੀ ਬਣੂਗਾ। ਜੇ ਉਹਨਾਂ ਨੂੰ ਭਗਵੰਤ ਮਾਨ ਦਾ ਫਿਕਰ ਹੋ ਗਿਆ ਤਾਂ ਇੱਕ ਵਿਰੋਧੀ ਧਿਰ ਨੂੰ ਉਹਦਾ ਫਿਕਰ ਕਿਉਂ ਹੋ ਗਿਆ? ਕੁਲਜੀਤ ਸਿੰਘ ਨਾਗਰਾ ਹੋਰਾਂ ਨੇ ਅਜਿਹਾ ਬਿਆਨ ਕਿਉਂ ਦਿੱਤਾ? ਜਾਂ ਉਹਨਾਂ ਨੇ ਮਹਿਜ ਸਿਆਸੀ ਰੂਪ ਦੇ ਵਿੱਚ ਇੱਕ ਸਟਾਇਰ ਕੀਤਾ ਕਿ ਪਹਿਲਾਂ ਤੁਸੀਂ ਆਪਣਾ ਆਪ ਸੰਭਾਲ ਲਓ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੜਿਓ। ਜੀ ਜੀ, ਕੁਛ ਤਾਂ ਹੈ ਨਾ ਇਹਦੇ ਪਿੱਛੇ ਵੀ। ਅੱਗੇ ਜਲ੍ਹਿਆਂਵਾਲੇ ਬਾਗ ਦੀ ਕਈ ਦਿਨਾਂ ਤੋਂ ਅਸੀਂ ਗੱਲ ਕਰਦੇ ਹਾਂ, ਬਹੁਤ ਤਬਦੀਲੀਆਂ ਹੋਈਆਂ, ਦਿੱਖ ਚੇਂਜ ਕਰ ਦਿੱਤੀ ਆ, ਲੋਕ ਉਸ ਦਾ ਵਿਰੋਧ ਵੀ ਕਰ ਰਹੇ ਆ, ਪਰ ਸਰਕਾਰ ਨੇ 144 ਦਫਾ ਲਾਈ ਹੈ। ਦੇਖੋ, ਇਹ ਇਤਿਹਾਸ ਹੀ ਆ ਜਿਹੜਾ ਆਪਣੇ ਆਪ ਨੂੰ ਬਾਰ-ਬਾਰ ਕਈ ਵਾਰੀ ਰਿਪੀਟ ਕਰਦਾ। ਧਾਰਾ 144 ਤਾਂ 100 ਸਾਲ ਪਹਿਲਾਂ ਵੀ ਲੱਗੀ ਸੀ, ਜਦੋਂ ਰੋਲਟ ਐਕਟ ਦਾ ਵਿਰੋਧ ਕਰਨ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਲ੍ਹਿਆਂਵਾਲੇ ਬਾਗ ਦੇ ਵਿੱਚ ਜੁੜੇ ਸਨ। ਉੱਥੇ ਜਨਰਲ ਅਡਵਾਇਰ ਨੇ ਫੌਜੀ ਲਿਆ ਕੇ ਨਿਹੱਥਿਆਂ ਦੇ ਉੱਤੇ ਗੋਲੀ ਚਲਾ ਕੇ ਸ਼ਹੀਦ ਕਰ ਦਿੱਤਾ ਸੀ।
ਉਹਦਾ 100 ਸਾਲ ਬੀਤ ਜਾਣ ਤੋਂ ਬਾਅਦ ਅੱਜ ਤੁਸੀਂ ਦੇਖੋ ਕਿ ਉਹ ਜਗ੍ਹਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ। ਉਹ ਚਰਚਾ ਦੇ ਵਿੱਚ ਇਸ ਕਰਕੇ ਹੈ ਕਿ ਧਾਰਾ 144 ਉੱਥੇ ਫੇਰ ਲੱਗ ਗਈ। ਹੁਣ ਧਾਰਾ 144 ਗੋਰੀ ਹਕੂਮਤ ਨੇ ਨਹੀਂ ਲਾਈ, ਇੱਥੋਂ ਵਾਲੀ ਹਕੂਮਤ ਨੇ ਲਾਈ ਹੈ। ਕੇਂਦਰ ਕਹਿੰਦਾ ਕਿ ਸਾਨੂੰ ਕੀ ਪਤਾ ਉੱਥੇ ਧਾਰਾ 144 ਲੱਗੀ, ਸਾਡੇ ਹੱਥ ਵੱਸ ਥੋੜੀ, ਇਹ ਤਾਂ ਸੂਬਾ ਲਾਉਂਦਾ, ਸੂਬੇ ਦੀ ਡਿਊਟੀ ਹੁੰਦੀ ਹੈ ਕਿ ਉਹਨੇ ਲਾਅ ਐਂਡ ਆਰਡਰ ਆਪਣਾ ਦੇਖਣਾ ਹੁੰਦਾ। 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਜਾਂ ਰੋਸ ਵਿਖਾਵੇ ਤੇ ਰੈਲੀ ਦੇ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਜਿਹੜਾ ਇਹਨਾਂ ਨੇ ਨਵੀਨੀਕਰਨ ਕੀਤਾ, ਸੁੰਦਰੀਕਰਨ ਕੀਤਾ, ਉਹਦਾ ਵਿਰੋਧ ਲਗਾਤਾਰ ਵੱਧਦਾ ਤੁਰਿਆ ਜਾ ਰਿਹਾ। ਵੱਖ-ਵੱਖ ਜਥੇਬੰਦੀਆਂ ਉੱਥੇ ਜਾ ਕੇ ਧਰਨੇ ਮੁਜ਼ਾਹਰੇ ਕਰਨ ਲੱਗੀਆਂ ਨੇ ਕਿ ਇਹਨੂੰ ਬਦਲੋ, ਤੁਸੀਂ ਇਹਨੂੰ ਟੂਰਿਸਟ ਪਲੇਸ ਬਣਾ ਦਿੱਤਾ। ਉੱਥੇ ਰੰਗ ਬਰੰਗੀਆਂ ਲੇਜ਼ਰ ਲਾਈਟਾਂ ਮਾਰੀਆਂ ਜਾ ਰਹੀਆਂ ਨੇ ਰਾਤ ਨੂੰ। ਇਹ ਆਖਿਆ ਗਿਆ ਕਿ ਇਹ ਇੱਕ ਪਵਿੱਤਰ ਜਗ੍ਹਾ ਹੈ, ਇੱਕ ਰਿਸਪੈਕਟਡ ਥਾਂ ਸੀ, ਤੁਸੀਂ ਇੱਥੇ ਰੰਗਦਾਰ ਲਾਈਟਾਂ ਲਗਾ ਕੇ ਸ਼ਹੀਦਾਂ ਦਾ ਅਪਮਾਨ ਕੀਤਾ। ਇਸ ਕਰਕੇ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਹੈ ਉਹਨੇ ਵੀ ਇਹਦਾ ਵਿਰੋਧ ਕੀਤਾ। ਇਹ ਆਖਿਆ ਕਿ ਸੁੰਦਰੀਕਰਨ ਸਾਰਾ ਕੁਝ ਇਹਨੂੰ ਵਾਪਸ ਲਿਆ ਜਾਵੇ ਤੇ ਇਹਦਾ ਜਿਹੜਾ ਮੂਲ ਸਰੂਪ ਹੈ ਉਹ ਰੱਖਿਆ ਜਾਵੇ। ਦੇਸ਼ ਭਗਤ ਯਾਦਗਾਰ ਹਾਲ ਨੇ ਇਹ ਕਿਹਾ ਕਿ 14 ਤਰੀਕ ਨੂੰ ਉਹ ਇੱਥੇ ਧਰਨਾ ਦੇਣਗੇ। ਉਦੋਂ ਪਹਿਲਾਂ ਧਾਰਾ 144 ਲਗਾ ਦਿੱਤੀ ਗਈ ਹੈ। ਸਵਾਲ ਸਭ ਤੋਂ ਵੱਡਾ ਇਹ ਆ, ਜਿਨ੍ਹਾਂ ਦੇ ਉਹ ਸ਼ਹੀਦ ਨੇ ਉਹਨਾਂ ਤੋਂ ਪੁੱਛਿਆ ਹੀ ਨਹੀਂ ਗਿਆ। ਘੱਟੋ ਘੱਟ ਪੰਜਾਬ ਦੇ ਵਿੱਚੋਂ ਕੁਝ ਉਹ ਲੋਕ ਜਿਹੜੇ ਸ਼ਹੀਦ ਪਰਿਵਾਰਾਂ ਦੇ ਨੇ, ਲੇਖਕ ਨੇ, ਇਤਿਹਾਸ ਜਾਣਦੇ ਨੇ, ਉਹਨਾਂ ਨੂੰ ਪੁੱਛ ਕੇ ਇਹਦੇ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਤੇ ਗੱਲ ਸਮਝ ਆਉਂਦੀ ਸੀ। ਇਹਨੂੰ ਬੰਦ ਕਰਕੇ ਜੋ ਮਨ ਚ ਆਇਆ ਉਹ ਤਬਦੀਲੀਆਂ ਕਰ ਦਿੱਤੀਆਂ ਗਈਆਂ। ਜਿੱਥੇ ਇਸ ਵੇਲੇ ਸਿਲੇਬਸ ਬਦਲੇ ਜਾ ਰਹੇ ਆ, ਇਤਿਹਾਸ ਬਦਲੇ ਜਾ ਰਹੇ ਆ, ਇਤਿਹਾਸਕ ਚੀਜ਼ਾਂ ਬਦਲੀਆਂ ਜਾ ਰਹੀਆਂ ਨੇ, ਉੱਥੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਵੀ ਮਹਿਜ਼ ਇੱਕ ਟੂਰਿਸਟ ਪਲੇਸ ਦੇ ਤੌਰ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਜੀ ਜੀ ਬਿਲਕੁਲ। ਤੇ ਅੱਗੇ ਇੱਕ ਹੈਲੀਕਾਪਟਰ ਸੀਗਾ, ਉਹ ਡਿੱਗ ਪਿਆ ਸੀ ਡੈਮ ਦੇ ਵਿੱਚ 37 ਦਿਨਾਂ ਬਾਅਦ, ਤੇ ਉਸ ਦਾ ਜਿਹੜਾ ਮਲਬਾ ਮਿਲਿਆ, ਪਰ ਇੱਕ ਆਫੀਸਰ ਅਜੇ ਤੱਕ ਨਹੀਂ ਪਤਾ। ਬਿਲਕੁਲ ਜੀ, ਇਹ ਹਵਾਈ ਸੈਨਾ ਦਾ ਸੀਗਾ ਜੀ ਹੈਲੀਕਾਪਟਰ। 37 ਦਿਨਾਂ ਤੋਂ ਬਾਅਦ ਇਹਦਾ ਮਲਬਾ ਮਿਲਿਆ ਔਰ ਬਲੈਕ ਬਾਕਸ ਵੀ ਮਿਲਿਆ ਦੱਸਿਆ ਜਾ ਰਿਹਾ। NDRF ਤੇ ਮਾਕਰੋਸ ਜਿਹੜੇ ਗੋਤਾਖੋਰ ਨੇ, ਉਹਨਾਂ ਨੇ ਰਣਜੀਤ ਸਾਗਰ ਡੈਮ ਦੀ ਝੀਲ ਦੇ ਵਿੱਚੋਂ ਇਹ ਮਲਬਾ 37 ਦਿਨਾਂ ਤੋਂ ਬਾਅਦ ਲੱਭਿਆ। ਇਹ ਦੱਸਿਆ ਗਿਆ ਕਿ ਹੈਲੀਕਾਪਟਰ ਨੇ 3 ਅਗਸਤ ਨੂੰ ਸਵੇਰੇ 10:20 ਤੇ ਮਾਮੂਨ ਛਾਉਣੀ ਤੋਂ ਉਡਾਨ ਭਰੀ ਸੀਗੀ ਤੇ 10:30 ਵਜੇ 10 ਮਿੰਟਾਂ ਦੇ ਵਿੱਚ ਰਣਜੀਤ ਸਾਗਰ ਡੈਮ ਦੀ ਝੀਲ ਦੇ ਉੱਪਰ ਘੁੰਮਦੇ ਹੋਏ ਟੈਕਨੀਕਲ ਪ੍ਰੋਬਲਮ ਆ ਜਾਣ ਕਰਕੇ ਹੈਲੀਕਾਪਟਰ ਝੀਲ ਦੇ ਵਿੱਚ ਡਿੱਗਿਆ। ਇਹਦੇ ਵਿੱਚ ਪਾਇਲਟ ਲੈਫਟੀਨੈਂਟ ਕਰਨਲ AS ਬਾਟ ਤੇ ਉਹਨਾਂ ਦੇ ਨਾਲ ਕੋ ਪਾਇਲਟ ਜਯੰਤ ਜੋਸ਼ੀ ਸਵਾਰ ਸੀ। ਅਧਿਕਾਰੀਆਂ ਤੇ ਜਵਾਨਾਂ ਨੇ ਉਸੇ ਦਿਨ ਤੋਂ ਡੈਮ ਪ੍ਰੋਜੈਕਟ ਦੇ ਝੀਲ ਕੰਢੇ ਆਪਣਾ ਡੇਰਾ ਲਾਇਆ ਹੋਇਆ ਸੀਗਾ। ਮਾਕਰੋਸ ਨੇਵੀ ਦੇ ਗੋਤਾਖੋਰਾਂ ਨੂੰ ਵੀ ਬੁਲਾਇਆ ਹੋਇਆ ਸੀਗਾ ਔਰ ਇਹਦੇ ਜਿਹੜਾ ਗਵਾਚਿਆ ਹੋਇਆ ਹੈਲੀਕਾਪਟਰ ਸੀ ਉਹਦੀ ਭਾਲ ਕੀਤੀ ਜਾ ਰਹੀ ਸੀ। ਐਕਚੁਅਲੀ ਝੀਲ ਦੇ ਵਿੱਚ ਦਲਦਲ ਹੋਣ ਕਰਕੇ ਤੇ ਇਹਦੀ ਡੂੰਘਾਈ ਜ਼ਿਆਦਾ ਹੋਣ ਕਰਕੇ ਸਫਲਤਾ ਨਹੀਂ ਸੀ ਮਿਲ ਰਹੀ। ਸੈਨਾ ਦੇ ਵੱਲੋਂ ਰੋਬੋਟਿਕ ਜਿਹੜੇ ਯੰਤਰ ਨੇ ਉਹਨਾਂ ਨੂੰ ਵੀ ਝੀਲ ਦੇ ਵਿੱਚ ਉਤਾਰਿਆ ਗਿਆ ਸੀਗਾ, ਜਿਹਦੇ ਨਾਲ ਹੈਲੀਕਾਪਟਰ ਨੂੰ ਲੱਭਿਆ ਗਿਆ। 13ਵੇਂ ਦਿਨ ਤੋਂ ਬਾਅਦ ਲੈਫਟੀਨੈਂਟ ਕਰਨਲ AS ਬਾਟ ਦੀ ਡੈੱਡ ਬੋਡੀ ਝੀਲ ਦੇ ਵਿੱਚੋਂ ਲੱਭ ਲਈ ਗਈ ਸੀਗੀ ਤੇ ਜਿਹੜੀ ਸੈਨਾ ਉਹਨੇ ਆਪਣੇ ਵੱਡੇ ਬੇੜਿਆਂ ਦੇ ਵਿੱਚ ਝੀਲ ਦੇ ਅੰਦਰ ਪਹੁੰਚ ਕੇ ਇਹ ਹੈਲੀਕਾਪਟਰ ਦੇ ਮਲਬੇ ਨੂੰ ਬਾਹਰ ਕੱਢਿਆ। ਇਹ ਦੱਸਿਆ ਗਿਆ ਕਿ 2 ਸਮੁੰਦਰੀ ਜਹਾਜ਼ ਜੈ ਤੇ ਵਿਜੇ ਵੀ ਸੈਨਾ ਨੂੰ ਜਿਹੜੇ ਉੱਤੇ ਗਏ ਸੀ ਤੇ ਸਟਾਫ ਵੀ ਦਿੱਤਾ ਗਿਆ ਸੀਗਾ। ਜਿਹੜੀ ਮਾਕਰੋਸ ਨੇਵੀ ਤੇ ਜਿਹੜੀਆਂ ਏਜੰਸੀਆਂ ਨੇ ਉਹਦੇ ਵੱਲੋਂ ਪਾਇਲਟ, ਇੱਕ ਜਿਹੜਾ ਕੋ ਪਾਇਲਟ ਸੀਗਾ, ਉਹਨੂੰ ਅਜੇ ਵੀ ਲੱਭਿਆ ਜਾ ਰਿਹਾ ਕਿਉਂਕਿ ਉਹਦੀ ਡੈੱਡ ਬੋਡੀ ਅਜੇ ਤੱਕ ਨਹੀਂ ਮਿਲੀ। ਇਹ ਕਿਹਾ ਜਾ ਰਿਹਾ ਹੈ ਕਿ ਪਾਣੀ ਦੇ ਉੱਤੇ ਕਿੰਨੀ ਨੀਵੀਂ ਉਡਾਨ ਭਰੀ ਜਾ ਸਕਦੀ ਹੈ, ਇਹਦੀ ਟ੍ਰੇਨਿੰਗ ਕੀਤੀ ਜਾ ਰਹੀ ਸੀ। ਇਸ ਟ੍ਰੇਨਿੰਗ ਦੇ ਵਿੱਚ ਹੁਣ ਹੈਲੀਕਾਪਟਰ ਨੂੰ ਕੀ ਹਾਦਸਾ ਵਾਪਰਿਆ, ਕੀ ਕੁਝ ਹੋਇਆ, ਹੋ ਸਕਦਾ ਕਿ ਬਲੈਕ ਬਾਕਸ ਦੇ ਰਾਹੀਂ ਇਹ ਪਤਾ ਲੱਗੇ, ਪਰ ਅਜੇ ਤੱਕ ਜਿਹੜਾ ਕੋ ਪਾਇਲਟ ਹੈ ਉਹਦੀ ਡੈੱਡ ਬੋਡੀ ਨਾ ਮਿਲਣੀ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ, ਜਦੋਂ ਕਿ ਜਿਹੜੇ ਪਾਇਲਟ ਸਨ ਉਹਨਾਂ ਦੀ ਡੈੱਡ ਬੋਡੀ 13 ਦਿਨ ਬਾਅਦ ਲੱਭੀ ਸੀ। ਜੀ, ਅੱਗੇ PRT ਦੇ ਮੁਲਾਜ਼ਮਾਂ ਦੀ ਜੇ ਗੱਲ ਕਰੀਏ, ਉਹ ਘੇਰਨਗੇ ਪਟਿਆਲਾ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੂੰ।
देखो मुख मंत्री बेशक बकरे ਖਵਾ ਰਹੇ ਆ ਤੇ ਬੱਕਰੇ ਬੁਲਾ ਰਹੇ ਆ ਰਲ ਕੇ ਖਿਡਾਰੀਆਂ ਦੇ ਨਾਲ, ਪਰ ਜਿਹੜਾ ਪੰਜਾਬ ਹੈ ਉਹ ਧਰਨਿਆਂ ਮੁਜ਼ਾਹਰਿਆਂ ਦਾ ਸੂਬਾ ਬਣਿਆ ਪਿਆ। ਪਟਿਆਲੇ ਦੇ ਵਿੱਚ ਕੱਚੇ ਮੁਲਾਜ਼ਮਾਂ ਨੇ ਪੱਕਾ ਮੋਰਚਾ ਲਾ ਲਿਆ ਹੋਇਆ। ਇੱਥੇ ਟ੍ਰੈਫਿਕ ਜਿਹੜੀ ਸ਼ਹਿਰ ਦੀ ਆ ਉਹ ਇਸ ਵੇਲੇ ਉਹਦੇ ਬੁਰੇ ਹਾਲਾਤ ਹੋਏ ਪਏ ਆ। ਉਧਰ ਪੀਆਰਟੀਸੀ ਪਨ ਬੱਸ ਦੇ ਜਿਹੜੇ ਮੁਲਾਜ਼ਮ ਨੇ ਉਹ ਹੜਤਾਲ ਦੇ ਉੱਤੇ ਨੇ, ਤੇ ਉਹਨਾਂ ਨੇ ਕੱਲ ਬੱਸ ਅੱਡੇ ਵੀ ਬੰਦ ਰੱਖੇ। ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ। ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਧੜਾ ਧੜ ਸਵਾਰੀਆਂ ਢੋ ਰਹੀਆਂ ਨੇ। ਜਿਹੜੀ ਪਾਲਿਸੀ ਲੈ ਕੇ ਆਉਣੀ ਸੀਗੀ ਸਰਕਾਰ ਨੇ 3 ਮਹੀਨਿਆਂ ਦੇ ਵਿੱਚ, ਸਰਕਾਰ ਬਣਨ ਤੋਂ ਬਾਅਦ 5ਵੇਂ ਸਾਲ ਦੇ ਵਿੱਚ ਵੀ ਕਿਤੇ ਨਹੀਂ ਲੱਭਦੀ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਜੇ ਤੱਕ ਜਿਹੜੇ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੂਟ ਵਧਾਏ ਹੋਏ ਸੀ, ਉਸ ਮਸਲੇ ਦੇ ਉੱਤੇ ਮੁੱਖ ਮੰਤਰੀ ਅਜੇ ਤੱਕ ਕੋਈ ਫੈਸਲਾ ਨਹੀਂ ਲੈ ਸਕੇ, ਕਿਉਂਕਿ ਉਹ ਲਾਹਾ ਦੇਣਾ ਚਾਹੁੰਦੇ ਨੇ ਵੱਧ ਤੋਂ ਵੱਧ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ। ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਨਹੀਂ, ਇੱਕ ਪਰਿਵਾਰ ਨੂੰ, ਜਿਹੜਾ ਸਭ ਤੋਂ ਵੱਡਾ ਪ੍ਰਾਈਵੇਟ ਬੱਸ ਆਪਰੇਟਿੰਗ ਪਰਿਵਾਰ ਹੈ ਬਾਦਲ ਪਰਿਵਾਰ, ਉਹਨੂੰ। ਹੁਣ ਜਿਹੜੇ ਇਹ ਪੀਆਰਟੀਸੀ ਤੇ ਪਨ ਬੱਸ ਦੇ ਮੁਲਾਜ਼ਮ ਨੇ ਉਹ ਇਹ ਕਹਿੰਦੇ ਆ ਸਾਨੂੰ ਪੱਕਿਆਂ ਕਰੋ, ਜਿਹਦੇ ਕਰਕੇ ਉਹਨਾਂ ਦੀ ਗੱਲਬਾਤ ਤਾਂ ਅਜੇ ਕਿਸੇ ਤਣ ਪੱਤਣ ਨਹੀਂ ਲੱਗੀ। ਉਹ ਲਗਾਤਾਰ ਹੜਤਾਲ ਦੇ ਉੱਤੇ ਨੇ ਅਣਮਿੱਥੇ ਸਮੇਂ ਲਈ। ਅੱਜ ਪੀਆਰਟੀਸੀ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਜਿਹੜੇ ਕਾਮੇ ਨੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਾਹਰਲਾ ਘਰ ਘੇਰਨਗੇ, ਮਤਲਬ ਕਿ ਸੀਸਵਾਂ ਨੂੰ ਉਹ ਘੇਰਨਗੇ। ਸੀਸਵਾਂ ਦੇ ਨੇੜੇ ਤਾਂ ਨਹੀਂ ਉਹਨਾਂ ਨੂੰ ਕਿਸੇ ਨੇ ਜਾਣ ਦੇਣਾ, ਪਰ ਜਿਹੜੀ ਸੜਕ ਸੀਸਵਾਂ ਨੂੰ ਜਾਂਦੀ ਆ ਉਹਦੇ ਉੱਤੇ ਜਾ ਕੇ ਉਹ ਮੋਰਚਾ ਲਾਉਣਗੇ। ਕੀ ਉੱਥੇ ਪੱਕਾ ਮੋਰਚਾ ਲਾਉਂਦੇ ਆ ਜਾਂ ਘਰ ਨੂੰ ਘੇਰ ਕੇ ਇੱਕ ਦਿਨ ਦੇ ਵਿੱਚ ਪਰਤ ਆਉਂਦੇ ਆ, ਇਹ ਨਹੀਂ ਕਿਹਾ ਜਾ ਸਕਦਾ। ਪਰ 5ਵੇਂ ਸਾਲ ਦੇ ਵਿੱਚ ਇਹ ਕਹਿ ਲਓ ਮੁੱਖ ਮੰਤਰੀ ਤਾਂ ਘਰ ਤੋਂ ਨਹੀਂ ਨਿਕਲੇ, ਪਰ ਵੱਖ-ਵੱਖ ਮੁਜ਼ਾਹਰਾ ਕਰਨ ਵਾਲੇ ਜਿਹੜੇ ਆ ਉਹਨਾਂ ਦੇ ਘਰ ਤੱਕ ਜ਼ਰੂਰ ਪਹੁੰਚ ਗਏ ਹੋਏ ਆ। ਪਟਿਆਲੇ ਦੇ ਵਿੱਚ ਜਿਹੜਾ ਪਹਿਲਾਂ ਉਹਨਾਂ ਦਾ ਘਰ ਹੁੰਦਾ ਸੀਗਾ, ਉੱਥੇ ਤਾਂ ਇੱਟਾਂ ਦੀ ਰਾਖੀ ਦੇ ਵਾਸਤੇ ਬਹੁਤ ਸਾਰੇ ਪੁਲਿਸ ਵਾਲੇ ਜਿਹੜੇ ਲਾਏ ਹੋਏ ਆ। ਉਹ ਸੜਕ ਵੀ ਮੁਕੰਮਲ ਰੂਪ ਦੇ ਵਿੱਚ 6 ਮਹੀਨਿਆਂ ਤੋਂ ਬੰਦ ਕੀਤੀ ਹੋਈ ਆ, ਕਿਉਂਕਿ ਕੋਈ ਨਾ ਕੋਈ ਰੋਜ਼ ਮੁਜ਼ਾਹਰਾ ਕਰਨ ਵਾਲਾ ਉੱਥੇ ਆਇਆ ਹੋਇਆ ਹੁੰਦਾ। ਪਰ ਸਿਸਵਾ ਜਿਹੜਾ ਉਹ ਪ੍ਰਾਈਵੇਟ ਸੜਕ ਹੈ, ਉਸ ਪਾਸੇ ਵੱਲ ਤਾਂ ਕਿਸੇ ਨੂੰ ਜਾਣ ਹੀ ਨਹੀਂ ਦਿੱਤਾ ਜਾਂਦਾ ਜੀ। ਮੁੜ ਕੇ ਫਿਰ ਮੁੱਖ ਮੰਤਰੀ ਦੀ ਜੇ ਗੱਲ ਕਰੀਏ ਅਮਰਿੰਦਰ ਸਿੰਘ ਦੀ, ਉਸਨੇ ਵੀ 4 ਹੋਰ ਬੰਦੇ ਲਾਏ ਨਾਲ। ਦੇਖੋ ਜੀ, ਇਸ ਵੇਲੇ ਮੁੱਖ ਮੰਤਰੀ ਦੇ ਸਲਾਹਕਾਰ ਜਿਹੜੇ ਨੇ 15 ਸਲਾਹਕਾਰ ਤੇ ਓਐਸਡੀ ਹੈ। ਇਹ 15 ਓਐਸਡੀ ਤੇ ਸਲਾਹਕਾਰ ਕੀ ਸਲਾਹ ਦਿੰਦੇ ਆ ਇਹ ਨਹੀਂ ਪਤਾ। ਸ਼ਾਇਦ ਹੋ ਸਕਦਾ ਜਿੰਨੇ ਕਿਸਮ ਦਾ ਨੌਨ ਵੈਜ ਬਣਾਇਆ ਗਿਆ ਉਹਦੀ ਸਲਾਹ ਦਿੰਦੇ ਹੁਣ ਵੀ ਕਿਹੜੇ ਨੌਨ ਵੈਜ ਚ ਕਿਹੜਾ ਮਸਾਲਾ ਪੈਂਦਾ। ਇਹੀ ਸਲਾਹ ਹੋ ਸਕਦੀ। ਜੇ ਪੰਜਾਬ ਸੰਬੰਧੀ ਕੋਈ ਸਲਾਹ ਦਿੱਤੀ ਹੁੰਦੀ ਤੇ ਅੱਜ ਪੰਜਾਬ ਮੌਜੂਦਾ ਹਾਲਾਤਾਂ ਦੇ ਵਿੱਚ ਨਾ ਹੁੰਦਾ। ਜਿਹੜੇ ਆਪਣੇ ਕੁਝ ਸਲਾਹਕਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਲਾਏ ਸੀ, ਉਹਦੇ ਤਰਜ਼ ਦੇ ਉੱਤੇ ਉਹਦਾ ਮੁਕਾਬਲਾ ਕਰਨ ਦੇ ਵਾਸਤੇ ਕਹਿ ਲਓ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰਾਜਨੀਤਿਕ ਮਾਮਲਿਆਂ ਦੇ ਉੱਤੇ ਰਾਜਨੀਤਿਕ ਸਮੱਸਿਆਵਾਂ ਦੇ ਹੱਲ ਦੇ ਵਾਸਤੇ 4 ਮੈਂਬਰੀ ਕਮੇਟੀ ਹੋਰ ਗਠਨ ਕਰ ਲਈ ਆ। ਇਹ ਕਮੇਟੀ ਦੀ ਕਮਾਨ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਦਿੱਤੀ ਗਈ ਆ। ਇਸ ਕਮੇਟੀ ਦੇ ਵਿੱਚ ਲੁਧਿਆਣਾ ਸੈਂਟਰਲ ਦੇ ਵਿਧਾਇਕ ਸੁਰਿੰਦਰ ਡਾਬਰ, ਚੱਬੇਵਾਲ ਦੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਕਿੱਕੀ ਢਿੱਲੋਂ ਸ਼ਾਮਲ ਹੋਣਗੇ। ਇਹ ਮੁੱਖ ਮੰਤਰੀ ਦੇ ਸਰਕਾਰੀ ਘਰ ਦੇ ਵਿੱਚ ਬੈਠਣਗੇ ਤੇ ਉੱਥੇ ਰਾਜਨੀਤਿਕ ਸਮੱਸਿਆਵਾਂ ਦਾ ਹੱਲ ਕੱਢਣਗੇ। ਇਹਦੇ ਚ ਅਹਿਮ ਗੱਲ ਇਹ ਆ ਕਿ ਕਿੱਕੀ ਢਿੱਲੋਂ ਪਿਛਲੇ ਦਿਨਾਂ ਤੋਂ ਸਿੱਧੂ ਕੈਂਪ ਦੇ ਵਿੱਚ ਵਿਚਰਦੇ ਰਹੇ। ਤੋ ਕਿੱਕੀ ਢਿੱਲੋਂ ਹੋਰਾਂ ਦਾ ਇਹ ਆ ਜੀ ਕਿ ਉਹ ਥਾਲੀ ਚ ਪਏ ਬਤਾਊ ਹੈ, ਕਦੀ ਇੱਧਰ ਨੂੰ ਰਿੜ ਗਏ ਕਦੀ ਇੱਧਰ ਨੂੰ ਰਿੜ ਗਏ। ਤੋ ਕਿੱਕੀ ਢਿੱਲੋਂ ਹੋਰੀ ਹੁਣ ਦੂਜੇ ਪਾਸੇ ਨੂੰ ਰਿੜ ਗਏ ਨੇ, ਭਾਵ ਕਿ ਉਹ ਕੈਪਟਨ ਖੇਮੇ ਚ ਚਲੇ ਗਏ ਤੇ ਰਿੜ ਕੇ ਉਹਨਾਂ ਨੂੰ ਉੱਥੇ ਜ਼ਿੰਮੇਵਾਰੀ ਦੇਤੀ ਆ ਵੀ ਸਿਆਸੀ ਤੌਰ ਦੇ ਉੱਤੇ ਸਮੱਸਿਆਵਾਂ ਦਾ ਹੱਲ ਕੱਢੋ। ਜਿਹੜੇ ਰਾਜਨੀਤਿਕ ਸਲਾਹਕਾਰ ਨੇ ਪਹਿਲਾਂ ਕੈਪਟਨ ਸੰਦੀਪ ਸੰਧੂ, ਉਹ ਜ਼ਿਆਦਾ ਦੇਖਦੇ ਸੀਗੇ, ਪਰ ਉਹ ਇਹ ਕਿਹਾ ਜਾਂਦਾ ਕਿ ਦਾਖੇ ਤੋਂ ਚੋਣ ਲੜਨੀ ਹੈ ਉਹਨਾਂ ਨੇ, ਉਹ ਉਧਰ ਚਲੇ ਗਏ ਆ। ਇਸ ਕਰਕੇ ਹੁਣ 4 ਮੈਂਬਰੀ ਕਮੇਟੀ ਜਿਹੜੀ ਆ ਉਹ ਤਾਇਨਾਤ ਕਰ ਦਿੱਤੀ ਗਈ ਆ। 15 ਤੇ 4 19 ਬੰਦੇ ਹੋ ਗਏ ਜੀ ਸਲਾਹ ਜਿਹੜੇ ਉਹ ਦੇਣ ਵਾਲੇ। ਤੇ ਜੇ 19 ਬੰਦਿਆਂ ਦੀ ਸਲਾਹ ਦਿਨ ਭਰ ਦੇ ਵਿੱਚ ਲੈਣੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਬੰਦੇ ਨੂੰ ਰੋਟੀ ਪਾਣੀ ਖਾਣ ਦਾ ਵੀ ਜਿਹੜਾ ਉਹ ਸਮਾਂ ਮਿਲਦਾ ਹੋਊਗਾ। ਪਰ ਇਹ ਮਹਿਜ਼ ਅਹੁਦੇ ਕ੍ਰੀਏਟ ਕੀਤੇ ਜਾਂਦੇ ਆ ਐਡਜਸਟ ਕਰਨ ਦੇ ਵਾਸਤੇ। ਕਿਹਨੇ ਸਲਾਹ ਦੇਣੀ ਆ, ਕਿਹਨੇ ਸਲਾਹ ਜਿਹੜੀ ਉਹ ਲੈਣੀ ਆ। ਸਲਾਹ ਲੈਣੀ ਹੁੰਦੀ ਤੇ ਜਦੋਂ ਸਰਕਾਰ ਬਣੀ ਸੀ ਉਦੋਂ ਸਲਾਹਾਂ ਲੈਂਦੇ। ਇਹਨਾਂ ਸਲਾਹਕਾਰਾਂ ਨੇ ਭੱਤਿਆਂ ਦੇ ਰੂਪ ਦੇ ਵਿੱਚ, ਗੱਡੀਆਂ ਦੇ ਰੂਪ ਦੇ ਵਿੱਚ ਪੰਜਾਬ ਦੇ
ਲੋਕਾਂ ਦੇ ਉੱਤੇ ਇੱਕ ਨਵਾਂ ਬੋਝ ਪਾਉਣਾ, ਇਸ ਤੋਂ ਵੱਧ ਹੋਰ ਕੁਝ ਨਹੀਂ। ਇਹਦਾ ਮਤਲਬ ਇਹ ਨਹੀਂ ਸਲਾਹ ਦੇਣੀ ਨਹੀਂ, ਉਹਨੀ ਲੈਣੀ ਨਹੀਂ ਤੇ ਪਰ ਤਨਖਾਹਾਂ ਲੈਣੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ।